ਮਨਸ਼ੀਆਤ ਫਰੋਸ਼ ਥੋਕ ਦਾ ਕੰਮ ਕਰਦਾ 13 ਪਰਚੇ 1 ਸਾਲ ਦੇ ਵਿੱਚ ਉੱਤੇ ਕਿਦਾਂ ਦੇ ਦਿੱਤੇ ਜਨਾਬ। ਏਐਸਆਈ ਸਾਹਿਬਾਨ ਇਹਨਾਂ ਨੂੰ ਬੁਲਾ ਲਿਆ ਜਾਵੇ। ਸੀਸੀਡੀ ਦੇ ਨਾਲ ਮੁਕਾਬਲੇ ਦੇ ਵਿੱਚ ਦੋ ਸਕੇ ਭਰਾ ਹਲਾਕ ਹੋ ਗਏ। ਸਾਡੇ ਅਦਾਲਤੀ ਨਿਜ਼ਾਮ ਦੀ ਵਜ੍ਹਾ ਤੋਂ ਸਾਡੇ ਸ਼ਹਿਰ ਦੇ ਵਿੱਚ ਮਨਸ਼ੀਆਤ ਵਿਕਦੀ ਰਹੀ ਆ। ਲੈਲਪੁਰ ਵਾਲਿਓ, ਅੱਜ ਵਾਲੇ ਵਿਲਾਗ ਦਾ ਫੈਸਲਾ ਤੁਸੀਂ ਕਰਨਾ ਵਾ ਕਿ ਸਾਡੇ ਅਦਾਲਤੀ ਨਿਜ਼ਾਮ ਦੀ ਵਜ੍ਹਾ ਤੋਂ ਸਾਡੇ ਸ਼ਹਿਰ ਦੇ ਵਿੱਚ ਮਨਸ਼ੀਆਤ ਵਿਕਦੀ ਰਹੀ ਆ ਜਾਂ ਸਾਡੇ ਪੁਲਿਸ ਦੇ ਨਿਜ਼ਾਮ ਦੀ ਵਜ੍ਹਾ ਤੋਂ ਮਨਸ਼ੀਆਤ ਦਾ ਧੰਦਾ ਸਾਡੇ ਘਰਾਂ ਤੱਕ ਜਾ ਕੇ ਵੜ ਗਿਆ ਵਾ। ਪਹਿਲੇ ਮੇਰੀ ਤਰ੍ਹਾਂ ਗੌਰ ਦੇ ਨਾਲ ਗੱਲ ਸੁਣ ਲੈਣਾ, ਫਿਰ ਤੁਸੀਂ ਸਾਰੀਆਂ ਗੱਲਾਂ ਦੇ ਜਵਾਬ ਅੱਜ ਤੁਸੀਂ ਦੇਣੇ ਆ ਕਿ ਹੋਣ ਕੀ ਡਿਆ ਸਾਡੇ ਸ਼ਹਿਰ ਦੇ ਵਿੱਚ। ਸੀਸੀਡੀ ਦੇ ਨਾਲ ਮੁਕਾਬਲੇ ਦੇ ਵਿੱਚ ਦੋ ਸਕੇ ਭਰਾ ਬਦਨਾਮੇ ਜ਼ਮਾਨਾ ਮਨਸ਼ੀਆਤ ਫਰੋਸ਼ ਹਲਾਕ ਹੋ ਗਏ। ਇੰਸਪੈਕਟਰ ਇਰਮ ਸ਼ਾਹ ਤੇ ਸਬ ਇੰਸਪੈਕਟਰ ਅਲੀ ਇਕਰਾਮ ਗੁਰਾਏ ਨੇ ਆਪਣੀ ਟੀਮ ਦੇ ਨਾਲ ਛਾਪਾ ਮਾਰਿਆ, ਫਾਇਰਿੰਗ ਹੋ ਗਈ। ਫਾਇਰਿੰਗ ਦੇ ਨਾਲ ਇਹ ਦੋਨੇ ਬੰਦੇ ਹਲਾਕ ਹੋ ਗਏ। ਹੁਣ ਜ਼ਰਾ ਜਨਾਬ ਆਪਾਂ ਸਿਰਫ ਥੋੜਾ ਜਿਹਾ ਪਿੱਛੇ ਜਾਣਾ ਵਾ। ਵੈਸੇ ਪੁਲਿਸ ਕੋਲ ਤੇ ਅਦਾਲਤਾਂ ਦੇ ਕੋਲ ਪੁਰਾਣਾ ਸਾਰਾ ਨਿਜ਼ਾਮ ਪਿਆ ਹੋਣਾ ਵਾ ਕਿ ਕਿਦੋਂ ਦੇ ਇਹ ਬੰਦੇ ਮਨਸ਼ੀਆਤ ਵੇਚਦੇ ਪਏ ਸੀ, ਲੇਕਿਨ ਮੈਂ ਤੁਹਾਨੂੰ ਸਿਰਫ 2020 ਤੱਕ ਲੈ ਕੇ ਜਾਣਾ ਵਾ। ਅਗਰ ਇਹ ਤੋਂ ਪਹਿਲਾਂ ਵੀ ਕੁਝ ਚਾਹੀਦਾ ਹੋਏਗਾ ਤੇ ਮੈਂ ਤੁਹਾਨੂੰ ਦੇ ਦੇਵਾਂਗਾ। 2020 ਦੇ ਉੱਪਰ ਗੁਲਫਾਮ ਉਰਫ ਗੁੱਲੂ ਦੇ ਉੱਪਰ 13 ਪਰਚੇ ਦਰਜ ਹੋਏ। ਕਿੰਨੇ ਦਰਜ ਹੋਏ? 13। ਸਭ ਤੋਂ ਜ਼ਿਆਦਾ ਪਰਚੇ ਦਰਜ ਹੋਏ ਥਾਣਾ ਡਜਕੋਟ ਦੇ ਵਿੱਚ, ਦੂਸਰੇ ਨੰਬਰ ਦੇ ਉੱਪਰ ਥਾਣਾ ਸਦਰ ਫੈਸਲਾਬਾਦ ਦੇ ਵਿੱਚ, ਤੇ ਸਾਰੇ ਦੇ ਸਾਰੇ 9C ਦੇ ਪਰਚੇ ਸੀ। ਸਾਰੇ ਦੇ ਸਾਰੇ ਪਰਚਿਆਂ ਦੇ ਵਿੱਚ ਗੁਲਫਾਮ ਉਰਫ ਗੁੱਲੂ ਗ੍ਰਿਫਤਾਰ ਵੀ ਹੋਇਆ, ਜੁਡੀਸ਼ੀਅਲ ਵੀ ਹੋਇਆ, ਜੇਲ੍ਹ ਵੀ ਜਾਂਦਾ ਰਿਹਾ, ਬਰੀ ਵੀ ਹੁੰਦਾ ਰਿਹਾ। ਹੁਣ ਤੁਸੀਂ ਦੱਸਣਾ ਵਾ ਕਿ ਇਹ ਬੰਦਾ 1 ਸਾਲ ਦੇ ਵਿੱਚ 13 ਵਾਰੀ 1 ਸਾਲ ਦੇ ਵਿੱਚ 13 ਵਾਰੀ ਗ੍ਰਿਫਤਾਰ ਵੀ ਹੁੰਦਾ ਵਾ, 1 ਸਾਲ ਦੇ ਵਿੱਚ 13 ਵਾਰੀ ਜੇਲ੍ਹ ਵੀ ਜਾਂਦਾ ਵਾ, 1 ਸਾਲ ਦੇ ਵਿੱਚ 13 ਵਾਰੀ ਬਾਹਰ ਵੀ ਆ ਜਾਂਦਾ ਵਾ, 1 ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਵੀ ਕਰ ਦਿੰਦਾ ਵਾ, ਮਨਸ਼ੀਆਤ ਵੇਚਦਾ ਵਾ। ਫਿਰ ਮਾੜਾ ਮੋਟਾ ਡੀਲਰ ਨਹੀਂ ਹੁੰਦਾ, ਥੋਕ ਦਾ ਡੀਲਰ ਹੁੰਦਾ। ਯਾਨੀ ਕਿ ਇਹਦੇ ਕੋਲੋਂ ਮਨਸ਼ੀਆਤ ਲਿਆ ਕੇ ਗਲੀਆਂ ਮਹੱਲਿਆਂ ਦੇ ਵਿੱਚ ਵੇਚੀ ਜਾਂਦੀ ਆ, ਸਕੂਲਾਂ ਕਾਲਜਾਂ ਦੇ ਵਿੱਚ ਵੇਚੀ ਜਾਂਦੀ ਆ। ਐਡਾ ਵੱਡਾ ਇਹ ਡੀਲਰ ਸੀਗਾ। ਇਹਦੇ ਬਾਵਜੂਦ ਇਹ ਬਚਦਾ ਰਿਹਾ, ਇਹਦੇ ਬਾਵਜੂਦ ਅਦਾਲਤਾਂ ਦੇ ਵਿੱਚ ਛੁੱਟਦਾ ਰਿਹਾ, ਇਹਦੇ ਬਾਵਜੂਦ ਇਹ ਮਨਸ਼ੀਆਤ ਵੇਚਦਾ ਵੀ ਰਿਹਾ। ਹੁਣ ਤੁਸੀਂ ਮੈਨੂੰ ਦੱਸੋ ਕਿ ਕਿਸ ਬੰਦੇ ਦੇ ਉੱਪਰ ਸਵਾਲੀਆ ਨਿਸ਼ਾਨ ਆ। ਪੁਲਿਸ ਦੀ ਮਦਈਅਤ ਦੇ ਵਿੱਚ ਇਹ 13 ਪਰਚੇ ਦਰਜ ਹੋਏ ਤੇ ਕਿੰਨੇ ਦਰਜ ਹੋਏ? ਹਰ ਦੇ ਉੱਪਰ ਗੁਲਫਾਮ ਉਰਫ ਗੁੱਲੂ ਲਿਖਿਆ ਹੋਇਆ। ਮੈਂ ਹਾਈਲਾਈਟ ਕਰ ਦਿੱਤਾ ਸਾਰਿਆਂ ਦੇ ਉੱਤੇ, ਠੀਕ ਹੈ। ਅਗਰ ਕਿਸੇ ਨੂੰ FIR ਚਾਹੀਦੀਆਂ ਹੋਣਗੀਆਂ ਨਾ, ਉਹਨਾਂ ਨੂੰ ਮੈਂ ਦੇ ਵੀ ਦੇਵਾਂਗਾ। ਗੁਲਫਾਮ ਉਰਫ ਗੁੱਲੂ ਨੀਲੇ ਰੰਗ ਨਾਲ ਹਾਈਲਾਈਟ ਵੀ ਕੀਤਾ ਹੋਇਆ ਵਾ। ਇਹ ਬੰਦਾ ਇੰਨਾ ਬਾਅਸਰ ਸੀਗਾ ਕਿ ਆਂਦਾ ਰਿਹਾ ਜਾਂਦਾ ਰਿਹਾ। ਇਹਨੇ ਇਦਾਂ ਹੀ ਭੂਆ ਦਾ ਘਰ ਸਮਝਿਆ ਆ। ਮੈਂ ਕਹਿੰਦਾ ਹਲਾਕ ਹੋ ਗਿਆ, ਇੱਕ ਬਾਪ ਬੰਦ ਹੋ ਗਿਆ, ਲੇਕਿਨ ਸਾਰੇ ਦੇ ਸਾਰੇ ਪਰਚੇ ਪੁਲਿਸ ਦੀ ਮਦਈਅਤ ਦੇ ਵਿੱਚ ਆ। ਕਿਆ ਕੋਈ ਪੁਲਿਸ ਅਫੀਸਰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਗਿਆ? ਕਿਆ ਕੋਈ ਪੁਲਿਸ ਅਫੀਸਰ ਹਾਈ ਕੋਰਟ ਦੇ ਹੁਕਮ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਗਿਆ? ਨਹੀਂ ਗਿਆ ਨਾ। ਇਹਨਾਂ ਦਾ ਆਪਣੇ ਬੱਚੇ ਮਨਸ਼ੀਆਤ ਦੀ ਲੱਤ ਵਿੱਚ ਨਹੀਂ ਲੱਗਦੇ ਪਏ ਸੀ, ਸਾਡੀ ਆਵਾਮ ਦੇ ਲੱਗਦੇ ਪਏ ਸੀ। ਕੋਈ ਗੱਲ ਨਹੀਂ, ਆਂਦਾ ਰਵੇ ਜਾਂਦਾ ਰਵੇ, ਜੋ ਮਰਜ਼ੀ ਕਰਦਾ ਰਵੇ, ਸਾਨੂੰ ਕੋਈ ਪਰਵਾਹ ਨਹੀਂ। RPO ਫੈਸਲਾਬਾਦ ਸੁਹੇਲ ਅਹਿਮਦ ਸਖੇਰਾ ਸਾਹਿਬ ਨਵੇਂ ਆਏ ਨੇ, ਬਹੁਤ ਅੱਛਾ ਕੰਮ ਕਰ ਰਹੇ ਨੇ। CPO ਫੈਸਲਾਬਾਦ ਸਾਹਿਬਜ਼ਾਦਾ ਉਮਰ ਬਲਾਲ ਸਾਹਿਬ, ਤੁਹਾਨੂੰ ਸਿਰਫ ਇੰਨੀ ਰਿਕੁਐਸਟ ਕਰਨੀ ਹੈ ਕਿ CCD ਨੇ ਬਹੁਤ ਚੰਗਾ ਕੰਮ ਕਰ ਦਿੱਤਾ। ਸਿਰਫ ਇਹ ਉੱਪਰ ਜਿਹੜੇ ਆ ਨਾ ASI ਸਾਹਿਬਾਨ ਜਿਨ੍ਹਾਂ ਨੇ FIR ਦਿੱਤੀਆਂ ਵਾ, ਇਹਨਾਂ ਨੂੰ ਬੁਲਾ ਲਿਆ ਜਾਵੇ। ਮੈਂ ਤੁਹਾਨੂੰ ਪ੍ਰੋਵਾਈਡ ਕਰ ਦੇਣਾ ਵਾ ਡਾਟਾ ਸਾਰਾ ਦਾ ਸਾਰਾ। ਇਹਨਾਂ ਨੂੰ ਬੁਲਾ ਲਿਆ ਜਾਵੇ, ਸਾਹਮਣੇ ਬਿਠਾ ਲਿਆ ਜਾਵੇ ਤੇ ਇਹਨਾਂ ਕੋਲ ਸਿਰਫ ਇੰਨੀ ਗੱਲ ਪੁੱਛੀ ਜਾਵੇ ਕਿ ਇੱਕ ਬੰਦਾ ਮਨਸ਼ੀਆਤ ਫਰੋਸ਼ ਥੋਕ ਦਾ ਕੰਮ ਕਰਦਾ 13 ਪਰਚੇ 1 ਸਾਲ ਦੇ ਵਿੱਚ ਉੱਤੇ ਕਿੱਦਾਂ ਦੇ ਦਿੱਤੇ ਜਨਾਬ। ਅਗਰ ਇਹ 'ਤੇ ਪਰਚਾ ਦਿੱਤਾ ਸੀਗਾ, ਠੋਕ ਕੇ ਉਹਦੀ ਪੈਰਵੀ ਕੀਤੀ ਜਾਂਦੀ, ਠੋਕ ਕੇ ਉਹਨੂੰ ਚਲਾਨ ਕੀਤਾ ਜਾਂਦਾ, ਤੇ ਜਨਾਬ ਮੇਰਾ ਮਾਸੂਮਾਨਾ ਸਵਾਲ ਆ ਸਾਰੇ ਅਫਸਰਾਂ ਕੋਲ, IG ਪੰਜਾਬ ਡਾਕਟਰ ਉਸਮਾਨ ਅਨਵਰ, RPO ਫੈਸਲਾਬਾਦ ਸੁਹੇਲ ਸਖੇਰਾ ਸਾਹਿਬ, CPO ਫੈਸਲਾਬਾਦ ਸਾਹਿਬਜ਼ਾਦਾ ਉਮਰ ਬਲਾਲ ਸਾਹਿਬ, ਸਾਰਿਆਂ ਕੋਲੋਂ ਕਿ ਮੈਨੂੰ ਇਹਦਾ ਜਵਾਬ ਮਾਸੂਮਾਨਾ ਜਿਹਾ ਹੀ ਚਾਹੀਦਾ ਵਾ ਕਿ 13 ਪਰਚੇ ਅਸੀਂ ਦਿੱਤੇ ਆ, 13 ਤੋਂ ਬਾਅਦ ਵੀ ਇੱਕ ਬੰਦੇ ਨੇ ਆ ਕੇ 4 ਸਾਲ ਫਿਰ ਮਨਸ਼ੀਆਤ ਵੇਚੀ ਹੈ। ਅੱਲਾ ਭਲਾ ਕਰੇ ਮਰੀਮ ਨਵਾਜ਼ ਦਾ, ਤੇ ਅੱਲਾ ਭਲਾ ਕਰੇ ਸੁਹੇਲ ਜ਼ਫਰ ਚੱਠੇ ਦਾ, ਤੇ ਫੈਸਲਾਬਾਦ ਦੇ ਵਿੱਚ ਮਲਕ ਤਾਰਕ ਦਾ, ਇਰਮ ਸ਼ਾਹ ਦਾ, ਤੇ ਅਲੀ ਇਕਰਾਮ ਗੁਰਾਏ ਦਾ ਕਿ ਇਹ ਨਾਸੂਰ ਉਹਨਾਂ ਨੇ ਜੜ ਤੋਂ ਹੀ ਮੁਕਾ ਕੇ ਪਰਾਂ ਮਾਰਿਆ। ਜੇ ਇਹ ਵੀ ਸਾਡੀ ਫੈਸਲਾਬਾਦ ਦੀ ਪੁਲਿਸ ਦੇ ਹੱਥੇ ਚੜ ਜਾਂਦਾ ਤੇ ਹੁਣ ਭਾਵੇਂ ਅਸੀਂ ਇੱਥੇ 9C ਦਾ ਪਰਚਾ ਦਿੰਦੇ, ਇਹਨੂੰ ਜੇਲ੍ਹ ਭੇਜਦੇ, ਠੀਕ 15 ਦਿਨਾਂ ਬਾਅਦ ਇਹ ਫਿਰ ਉੱਥੋਂ ਵਾਪਸ ਆਉਂਦਾ। ਜ਼ਾਹਰੀ ਬਾਤ ਹੈ ਨਾ, 22 ਦੀ ਚਮਕ ਆ ਨਾ, ਵਿਕ ਜਾਂਦੀ ਸਾਡੇ ਕੋਲ ਹਰ ਸ਼ਾਈ।
ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਥਮੰਟੂ ਦੀ ਚਮਕ ਹੁੰਦੀ, ਇਹ ਫਿਰ ਬਾਹਰ ਆਂਦਾ, ਫਿਰ ਬਾਹਰ ਆ ਕੇ ਵੇਚਦਾ। ਅੱਛਾ, ਹੁਣ ਮੈਂ ਕਹਾਂਗਾ ਕਿ ਫੈਸਲਾਬਾਦ ਪੁਲਿਸ ਦਾ ਹੁਣ ਵੀ ਇੱਕ ਇਮਤਿਹਾਨ ਹੋਣ ਲੱਗਾ ਵਾ, ਹਲੇ ਵੀ ਇਹ 'ਚ ਤੁਸੀਂ ਪਾਸ ਹੋ ਜਾਓ ਤੇ ਬੜੀ ਗੱਲ ਆ। ਇਹ ਸਾਰੀਆਂ ਸ਼ਾਖਾ ਜਿਹੜੀਆਂ ਨਾ ਇਹਨਾਂ FIRਾਂ ਦੇ ਉੱਪਰ ਲਿਖੀਆਂ ਹੋਈਆਂ, ਇਹ ਸਾਰੇ ਇੱਥੇ ਦੰਦਨਾਉਂਦੇ ਫਿਰਦੇ ਆ। ਤੁਸੀਂ ਇਹਨਾਂ ਦੇ ਰੇਡ ਕਰਕੇ ਜਾਂ ਤਾਂ ਇਹਨਾਂ ਨੂੰ ਹਾਫ ਫਰਾਈ ਕਰ ਦਿਓ ਤੇ ਜਾਂ ਤੁੰਨ ਕੇ ਇਸਤਿਖਾਸਾ ਲਿਖੋ। ਕੋਈ ਸਿਆਣਾ ਬੰਦਾ ਲੈ ਆਓ ਜਿਹੜਾ ਤੁਹਾਨੂੰ ਇਸਤਿਖਾਸਾ ਲਿਖ ਕੇ ਦੇ ਦੇਵੇ। ਇੰਨੀਆਂ ਸ਼ਹਾਦਤਾਂ ਪਰਫੈਕਟ ਲੈ ਜਾਓ ਕਿ ਅਦਾਲਤੀ ਨਿਜ਼ਾਮ ਵੀ ਮਜਬੂਰ ਹੋ ਜਾਏ ਕਿ ਤੁਹਾਡੇ ਨਾਲ ਖਲੋਤਾ ਵਾ ਔਰ ਇਹਨੂੰ ਲੰਬੀ ਸਜ਼ਾ ਦੇਣ ਡਿਆ ਵਾ। ਲੇਕਿਨ ਐਂਡ ਤੇ ਜਾ ਕੇ ਤੁਸੀਂ ਫਿਰ ਮੈਨੂੰ ਦੱਸਣਾ ਜ਼ਰੂਰ ਆ ਕਿ ਸਾਡੇ ਅਦਾਲਤੀ ਨਿਜ਼ਾਮ ਦੇ ਵਿੱਚ ਇਸਲਾਹਾਤ ਦੀ ਜ਼ਰੂਰਤ ਆ ਜਾਂ ਸਾਡੀ ਫੈਸਲਾਬਾਦ ਦੀ ਪੁਲਿਸ ਦੇ ਵਿੱਚ ਇਸਲਾਹਾਤ ਦੀ ਜ਼ਰੂਰਤ ਆ। ਬਹੁਤ ਸ਼ੁਕਰੀਆ।